ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਪਾਰਲੀਮੈਂਟ ਵਿੱਚ ਕਿਹਾ ਹੈ ਕਿ ਭਾਰਤ ਡੈਮੋਕ੍ਰੇਸੀ ਦੀ ਜਿਹੜੀ ਹੈ ਮਾਂ ਹੈ। ਇਸ ਸੁਨੇਹੇ ਨੂੰ ਸਭ ਡੈਮੋਕ੍ਰੇਸੀ ਦੀ ਮਾਂ ਹੈ। ਸੋ ਇਸ ਸੁਨੇਹੇ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਲਈ ਇੰਡੀਅਨ ਮਿਸ਼ਨਸ ਵੱਲੋਂ ਜ਼ੋਰਦਾਰ ਜਿਹੜਾ ਹੈ ਧੜੱਲੇ ਨਾਲ ਜਿਹੜਾ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ। ਸੋ ਭਾਰਤ ਡੈਮੋਕ੍ਰੇਸੀ ਦੇ ਨਾਂ ਤੇ ਇੱਕ ਵੱਡਾ ਕਲੰਕ ਹੈ, ਪਰ ਭਾਰਤ ਦੇ ਜਿਹੜੇ ਨਾਜ਼ੀਵਾਦੀ ਜਿਹੜੇ ਹਾਕਮ ਨੇ ਆਪਣੇ ਝੂਠ ਨੂੰ ਪਰੋਸਣ ਦੀ ਜਿਹੜੀ ਕਲਾ ਵਿੱਚ ਮਾਹਿਰ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਸਾਨੂੰ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਮੁਲਕ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਨਾ ਹੋਏ, ਜਿਹੜਾ ਤੁਹਾਡੇ ਵਿਰੋਧ 'ਚ ਖਲੋਂਦਾ ਹੈ, ਉਹਦੇ ਤੇ ਤੁਸੀਂ UAPA ਲਾ ਦਿਓ, ਨੈਸ਼ਨਲ ਸਿਕਿਉਰਿਟੀ ਐਕਟ ਲਾ ਦਿਓ, ਕੋਈ ਹੋਰ ਸੈਡੀਸ਼ਨ ਚਾਰਜ ਲਾ ਦਿਓ। ਜੇ ਪੰਜਾਬ ਦੇ ਦੋ ਸਿੱਖ ਨੌਜਵਾਨਾਂ ਦੀ ਗੱਲ ਕਰੀਏ ਕਿ ਦੋ ਕਿਤਾਬਾਂ ਉਹਨਾਂ ਦੇ ਕੋਲ ਜਿਹੜੀ ਸਿੱਖ ਸੰਘਰਸ਼ ਨਾਲ ਸੰਬੰਧਿਤ ਸੀ, ਮਿਲਣ ਦੇ ਉੱਤੇ ਅਦਾਲਤ ਉਮਰ ਕੈਦ ਦੇ ਦੇ। ਜਿਸ ਮੁਲਕ ਦੇ ਵਿੱਚ ਜੇ BBC ਵਰਗੀ ਇੱਕ ਰੈਪਿਊਟਡ ਇੰਟਰਨੈਸ਼ਨਲ ਸੰਸਥਾ 2 ਪਾਰਟਸ ਦੇ ਵਿੱਚ ਡਾਕੂਮੈਂਟਰੀ ਰਿਲੀਜ਼ ਕਰਦੀ ਹੈ, ਜੇ ਕਿ 2002 'ਚ ਮੋਦੀ ਔਰ ਇਹਦੇ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਕੀਤਾ ਗਿਆ ਤੇ ਆਪਣੇ ਸਾਰੇ ਪਲੇਟਫਾਰਮਸ ਤੇ ਤਾਂ ਪਾਬੰਦੀ ਹੋਏ ਇੰਟਰਨੈਸ਼ਨਲੀ, ਟਵਿੱਟਰ ਔਰ ਫੇਸਬੁੱਕ ਔਰ YouTube, ਉਹਨਾਂ ਤੋਂ ਵੀ ਉਸ ਨੂੰ ਜਿਹੜਾ ਉਹ ਹਟਵਾ ਦਿੱਤਾ ਜਾਏ। ਔਰ ਵਿਦਨ ਮੁਲਕ ਜਿਹੜੇ ਸਟੂਡੈਂਟਸ ਇੰਡੀਪੈਂਡੈਂਟ ਯੂਨੀਵਰਸਿਟੀ 'ਚ ਉਹਨੂੰ ਸਕਰੀਨ ਕਰਨਾ ਚਾਹੁਣ, ਉਹਨਾਂ ਦੇ ਉੱਤੇ ਜਿਹੜੇ ਨੇ ਉਹ ਸਖਤ ਧਾਰਾਵਾਂ ਦੇ ਨਾਲ ਪੁਲਿਸ ਛਾਪੇ ਮਾਰ ਕੇ ਲੈ ਜਾਏ। ਜਿੱਥੇ ਪੀਸਫੁਲ ਢੰਗ ਨਾਲ ਆਪਣਾ ਗੱਲ ਕਹਿਣ ਦਾ ਹੱਕ ਨਾ ਹੋਏ ਤੇ ਉਹਨੂੰ ਕੋਈ ਡੈਮੋਕ੍ਰੇਸੀ ਕਹੇ, ਔਰ ਜਿੱਥੇ ਇੱਕ ਤੋਂ ਬਾਅਦ ਕਿਸ ਲੈਵਲ ਦੇ ਘੱਟ ਗਿਣਤੀਆਂ ਦੇ ਜਿਹੜੇ ਨੇ ਉਹ ਜੈਨੋਸਾਈਡ ਕੀਤੇ ਗਏ ਨੇ ਸਿੱਖਾਂ ਦੇ ਖਿਲਾਫ, ਟੋਟਲ ਵਾਰ ਜੂਨ 84, ਨਵੰਬਰ 84, ਪਿਛਲੇ 4 ਦਹਾਈਆਂ ਤੋਂ, ਔਰ ਇਸੇ ਤਰ੍ਹਾਂ ਜੋ ਗੁਜਰਾਤ ਦੇ ਵਿੱਚ ਮੁਸਲਮਾਨਾਂ ਨਾਲ ਹੋਇਆ, ਅੱਜ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ 5 ਅਗਸਤ 2019 ਤੋਂ ਬਾਅਦ, ਇਸ ਸਭ ਦੇ ਹੁੰਦਿਆਂ ਵੀ ਜੇ ਕੋਈ ਇਹ ਹਕਾਮਤ ਕਰੇ ਕਿ ਜੀ ਅਸੀਂ ਲੋਕਤੰਤਰ ਹੈ, ਜਿਨ੍ਹਾਂ ਨੇ US ਸਰਫ ਨੂੰ ਪਿਛਲੇ 20 ਸਾਲ ਤੋਂ ਵੀਜ਼ਾ ਹੀ ਨਾ ਦਿੱਤਾ ਹੋਏ ਜਾ ਕੇ ਇਨਵੈਸਟੀਗੇਟ ਕਰ ਸਕਣ, ਐਮਨੈਸਟੀ ਇੰਟਰਨੈਸ਼ਨਲ ਦੇ ਬੰਗਲੌਰ ਦਿੱਲੀ ਦਫ਼ਤਰ ਬੰਦ ਕਰ ਦਿੱਤੇ ਜਾਣ, ਬਹੁਤ ਸਾਰੀਆਂ NGOs ਜਿਹੜੀਆਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਰੇਟ ਕਰਦੀਆਂ ਸੀ, ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਹੋਏ, ਔਰ ਜ਼ਬਰਦਸਤੀ 9 ਤੋਂ 12 ਸਟੇਟਾਂ ਦੇ ਵਿੱਚ ਐਂਟਾਈ ਕਨਵਰਸ਼ਨ ਲਾਜ਼ ਦੇ ਥੱਲੇ ਜਿਹੜਾ ਉਹ ਹਿੰਦੂ ਬਣਨਾ ਉਹ ਘਰ ਵਾਪਸੀ ਹੈ, ਜੇ ਕੋਈ ਹੋਰ ਧਰਮ ਕਰਦਾ ਹੈ ਤੇ ਉਹ ਜਿਹੜੀ ਹੈ ਉਹ ਲਾਅ ਦੇ ਥੱਲੇ ਸਜ਼ਾ ਯਾਫਤਾ ਕੀਤਾ ਜਾਏਗਾ। ਇਹ ਮਾਹੌਲ ਦੇ ਵਿੱਚ ਲੇਕਿਨ ਗੱਲ ਤਾਂ ਅਲਟੀਮੇਟਲੀ ਪਰੋਸਣ ਦੀ ਹੈ। ਹੁਣ ਐਸ ਜੈ ਸ਼ੰਕਰ ਨੂੰ ਰਾਜ ਸਭਾ ਦੇ ਵਿੱਚ, ਕਿਉਂਕਿ ਐਸ ਜੈ ਸ਼ੰਕਰ ਕੋਈ ਇਲੈਕਟਿਡ ਨੁਮਾਇੰਦਾ ਨਹੀਂ ਹੈ, ਕੋਈ MP ਬਣਿਆ ਹੋਇਆ, ਇਹਨੂੰ ਰਾਜ ਸਭਾ ਰਾਹੀਂ ਲਿਆਂਦਾ ਹੈ। ਹੁਣ ਉਸ ਦੇ ਵਿੱਚ ਇੱਕ BJP ਦਾ ਮੈਂਬਰ ਰਾਕੇਸ਼ ਸਿਨਹਾ ਪੁੱਛਦਾ ਹੈ ਕਿ ਵੀ ਨਰਿੰਦਰ ਮੋਦੀ ਨੇ ਇਹ ਸਿਵਲਾਈਜੇਸ਼ਨਲ ਡਿਸਕੋਰਸ ਦੇ ਵੇਲੇ ਕਿਹਾ ਸੀ ਕਿ ਵੀ ਇੰਡੀਆ ਜਿਹੜਾ ਹੈ ਇਹ ਓਰੀਜਨ ਹੈ ਡੈਮੋਕ੍ਰੇਸੀ ਦਾ, ਔਰ ਇੰਡੀਆ ਇਜ਼ ਦਾ ਮਦਰ ਆਫ ਡੈਮੋਕ੍ਰੇਸੀਜ਼, ਕਿ ਦੁਨੀਆ ਕਿਉਂਕਿ ਹੁਣ ਜਦੋਂ ਅਮਰੀਕਾ ਦੀ ਗੱਲ ਹੁੰਦੀ ਹੈ ਗ੍ਰੇਟ ਡੈਮੋਕ੍ਰੇਸੀ, ਤੇ ਇੰਡੀਆ ਨੂੰ ਰੈਫਰ ਕਰਨ ਲੱਗਿਆ ਕਿਉਂਕਿ ਵੋਟਾਂ ਦਾ ਪੈਟਰਨ ਹੈ, ਉੱਥੇ ਕਹਿ ਦੇਣਗੇ ਕਿ ਜੀ ਅਮਰੀਕਾ ਇਜ਼ ਦਾ ਗ੍ਰੇਟੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਐਂਡ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ, ਕਿ ਵੀ ਸਭ ਤੋਂ ਜ਼ਿਆਦਾ ਗਿਣਤੀ ਹੈ। ਪਰ ਇਹਨਾਂ ਨੂੰ ਈਵਨ ਲਾਰਜੈਸਟ ਡੈਮੋਕ੍ਰੇਸੀ ਇਹਨਾਂ ਨੂੰ ਕਹਿਣਾ ਹੀ ਸ਼ਰਮ ਦੀ ਗੱਲ ਹੈ, ਔਰ ਲਾਰਜੈਸਟ ਡੈਮੋਕ੍ਰੇਸੀ ਸ਼ਬਦ ਵੀ ਇਹਨਾਂ ਨੂੰ ਹੁਣ ਪਚ ਨਹੀਂ ਰਿਹਾ। ਉਹ ਕਹਿੰਦੇ ਨੇ ਨਹੀਂ ਸਾਨੂੰ ਤੁਸੀਂ ਮਦਰ ਆਫ ਡੈਮੋਕ੍ਰੇਸੀਜ਼ ਕਹੋ, ਕਿ ਦੁਨੀਆ 'ਚ ਜਿਹੜੀਆਂ ਡੈਮੋਕ੍ਰੇਸੀ ਦਾ ਜਨਮ ਹੀ ਮਾਂ ਹੈ, ਬਾਕੀ ਅਸੀਂ ਸਾਰੀਆਂ ਜਿਹੜੀਆਂ ਨੇ ਉਹ ਧੀਆਂ ਜੰਮੀਆਂ, ਕੋਈ ਅਮਰੀਕਾ 'ਚ ਭੇਜ ਦਿੱਤੀ ਹੈ, ਕੋਈ ਯੂਰਪ 'ਚ ਭੇਜ ਦਿੱਤੀ ਹੈ, ਕੋਈ ਦੂਜਾ। ਇਹ ਗਊ ਮਾਤਾ ਦੀ ਜਿਹੜੀ ਹੈ ਉਹ ਔਲਾਦ ਹੈ, ਸਾਰੀਆਂ ਡੈਮੋਕ੍ਰੇਸੀਜ਼ ਗਊ ਮਾਤਾ ਨੇ ਜੰਮੀਆਂ। ਹੁਣ ਰਾਕੇਸ਼ ਸਿਨਹਾ ਕਹਿੰਦਾ ਜੀ ਤੁਸੀਂ ਕੀ ਕਰ ਰਹੇ ਹੋ ਇਸ ਦੇ ਉੱਤੇ, ਕਿ ਮੋਦੀ ਨੇ ਤਾਂ ਕਿਹਾ ਸੀ ਕਿ ਹੁਣ ਉਹਦਾ ਉਹ ਜਵਾਬ ਦੇ ਰਿਹਾ ਕੋਟ ਅਨਕੋਟ ਕੁਐਸਚਨ ਆਵਰਸ, ਦਿਸ ਮੈਟਰ ਹੈਜ਼ ਬੀਨ ਡਿਸਕਸਡ ਬਾਈ ਅਸ with Indian Council of Cultural Relations, ਕਿ ਉਹਨਾਂ ਦੇ ਨਾਲ ਅਸੀਂ ਡਿਸਕਸ ਕੀਤਾ। We have already initiated activities abroad through our cultural centers to emphasize the message that India is the mother of democracy, that India has a pluralistic and consultative tradition, that very few societies, if anybody at all,
can match. This is very much a work in progress. ਇਹ ਐਸ ਜੇ ਫੋਰਨ ਮਿਨਿਸਟਰ ਕਹਿ ਰਹੇ ਕਿ ਜੀ ਅਸੀਂ ਜਿੰਨੇ ਬਾਰ ਸਾਡੇ ਫੋਰਨ ਮਿਸ਼ਨ ਨੇ, ਹਾਈ ਕਮਿਸ਼ਨ, ਐਮਬੈਸੀਜ਼, ਦੂਜੇ ਤੀਜੇ, ਉਹਨਾਂ ਦੇ ਵਿੱਚ ਕੌਂਸਲ ਆਫ ਕਲਚਰਲ ਰਿਲੇਸ਼ਨਸ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ। ਅਸੀਂ ਉਹਨਾਂ ਨੂੰ ਆਲਰੇਡੀ ਕਹਿ ਦਿੱਤਾ ਹੈ ਕਿ ਇਸ ਨੂੰ ਤੁਸੀਂ ਪ੍ਰਚਾਰੋ ਕਿ ਇੰਡੀਆ ਜਿੰਨਾ ਪਲੂਰਲਿਸਟਿਕ ਹੈ, ਸਾਰੇ ਧਰਮਾਂ ਦੇ ਲੋਕ, ਔਰ ਕੰਸਲਟੇਟਿਵ ਸਾਡੀ ਟ੍ਰੈਡੀਸ਼ਨ ਹੈ ਜਿਹੜੀ ਕਦੇ ਕਿਸੇ ਸੁਸਾਇਟੀ 'ਚ ਹੋਈ ਹੀ ਨਹੀਂ, ਔਰ ਇਹ ਜਿਹੜੀ ਹੈ ਇਹਦੇ ਉੱਤੇ ਕੰਮ ਚੱਲ ਰਿਹਾ। ਹੁਣ ਸਿਨਹਾ had referred to US constitution makers consulting the democratic practices of Greece in drafting their document and had asked if India would initiate a discourse on being the mother of democracy in leading education institutes such as Harvard and Cambridge abroad through its cultural centers on the issue। ਉਹ ਕਹਿੰਦੇ ਜਦੋਂ ਅਮਰੀਕਨ ਫਾਊਂਡਰਸ ਨੇ ਕਨਸਟੀਟਿਊਸ਼ਨ ਬਣਾਇਆ ਤਾਂ ਉਹਨਾਂ ਨੇ ਗ੍ਰੀਸ ਨੂੰ, ਕਿਉਂਕਿ ਏਥਨਸ ਨੂੰ ਡੈਮੋਕ੍ਰੇਸੀ ਪੁਰਾਣੀ ਮੰਨਿਆ ਜਾਂਦਾ ਹੈ, ਗ੍ਰੀਕ ਜਿਹੜੇ ਸਪੀਕਿੰਗ ਲੋਕ ਸੀ, ਉਹਨਾਂ ਕਿਹਾ ਜੀ ਉਹਨਾਂ ਨੇ ਤਾਂ ਉਹਨਾਂ ਨੂੰ ਕੰਸਲਟ ਕੀਤਾ ਸੀ, ਅਸੀਂ ਕਿਉਂ ਨਹੀਂ ਹਾਰਵਰਡ ਔਰ ਕੈਂਬਰਿਜ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਇਹ ਦੱਸਦੇ ਕਿ ਵੀ ਨਹੀਂ ਇਹ ਗ੍ਰੀਸ ਨਹੀਂ ਸੀ ਪੁਰਾਣੀ, ਅਸੀਂ ਸਭ ਤੋਂ ਪੁਰਾਣੀ, ਸਾਡਾ ਲੋਕਤੰਤਰ, ਅਸੀਂ ਮਦਰ ਆਫ ਡੈਮੋਕ੍ਰੇਸੀ ਹੈ। ਫਿਰ ਉਹਨੇ ਕਿਹਾ ਜੀ ਇੰਡੀਆ ਦਾ ਮਦਰ ਆਫ ਡੈਮੋਕ੍ਰੇਸੀ is also the principal message the government is giving through various platforms during the country's ongoing G20 presidency। ਉਹ ਕਹਿੰਦਾ ਜੀ ਦੇਖੋ G20 ਦੀ ਸਾਨੂੰ ਚੇਅਰਮੈਨ ਹੀ ਮਿਲੀ ਹੈ, ਅਸੀਂ ਇਸ ਦੇ ਦੌਰਾਨ ਵੀ ਸਭ ਨੂੰ ਇਹੀ ਮੈਸੇਜ ਦੇ ਰਹੇ ਹਾਂ ਕਿ ਇੰਡੀਆ ਮਦਰ ਆਫ ਡੈਮੋਕ੍ਰੇਸੀਜ਼ ਹੈ। ਹੁਣ ਇਸੇ ਲਈ ਉਹਨਾਂ ਨੇ 14 ਫਰਵਰੀ ਵੈਲੈਂਟਾਈਨ ਡੇ ਗਊ ਹੱਗ ਡੇ ਰੱਖਿਆ, ਗਊ ਮਾਤਾ ਨੂੰ ਜਿਹੜਾ ਹੈ ਉਹ ਕਰਨ ਦਾ, ਕਿਉਂਕਿ ਮਦਰ ਆਫ ਆਲ ਡੈਮੋਕ੍ਰੇਸੀ ਸਾਰੇ ਉਹ ਗਾਂ ਦੇ ਦੁੱਧ ਚੋਂ ਤਾਂ ਪਹਿਲਾਂ ਪੈਦਾ ਹੋਏ ਨੇ, ਫਿਰ ਹੁਣ ਉਹ ਮਦਰ ਨੇ ਤਾਂ ਉਹੀ ਕੁਛ ਕਰਨਾ ਹੈ ਨਾ ਜਿੱਥੋਂ ਇਹਨਾਂ ਦੀ ਸ਼ੁਰੂਆਤ ਹੋਈ ਹੈ। ਔਰ ਫਿਰ ਉਹ ਕਹਿ ਰਿਹਾ ਤਾਂ ਇੰਡੀਅਨ ਕਾਉਂਸਲ ਆਫ ਹਿਸਟੋਰੀਕਲ ਰਿਸਰਚ ਟੂ is working on this narrative to counter the existing narratives of the origin of democracy, including the one that perpetuates the primacy of Magna Carta in the area। ਹੁਣ ਕੱਲਾ ਇਹੀ ਨਹੀਂ ਵੀ ਇਹਨਾਂ ਨੇ ਜਮਹੂਰੀਅਤ ਨੂੰ ਜਨਮ ਦਿੱਤਾ ਹੈ, ਮੈਗਨਾ ਕਾਰਟਾ ਜਦੋਂ ਦੁਨੀਆ ਦੇ ਵਿੱਚ ਕਨਸਟੀਟਿਊਸ਼ਨਲ ਸੁਸਾਇਟੀਜ਼ ਦੀ ਗੱਲ ਹੁੰਦੀ ਹੈ, ਭਾਵੇਂ ਕਿੰਗ ਸੋਲੋਮਨ ਦੇ ਨਾਲ ਸ਼ੁਰੂ ਹੁੰਦੀ ਹੈ ਜੂਰਿਸਪ੍ਰੂਡੈਂਸ ਜਾਂ ਇਸਲਾਮ ਦੇ ਵਿੱਚ 1400 ਸਾਲ ਪੁਰਾਣਾ ਆਪਣੀ ਸ਼ਰੀਅਤ ਜਿਹੜਾ ਇੱਕ ਯੂਨੀਕ ਲਾਅ ਹੈ, ਲੇਕਿਨ ਮੈਗਨਾ ਕਾਰਟਾ ਜਿਹੜਾ ਹੈ ਉਸ ਨੂੰ ਯੂਰਪੀਅਨ ਸੁਸਾਇਟੀ, ਅਮਰੀਕਾ, ਉਹ ਕਹਿੰਦੇ ਵੀ ਆਪਣਾ ਨੈਰੇਟਿਵ ਮੈਗਨਾ ਕਾਰਟਾ ਤਾਂ ਕੁਝ ਵੀ ਨਹੀਂ ਹੈ, ਸਾਡਾ ਜਿਹੜਾ ਮਦਰ ਆਫ ਡੈਮੋਕ੍ਰੇਸੀਜ਼ ਦਾ ਅਸੀਂ ਉਸ ਸਟੱਫ ਨੂੰ ਜਿਹੜਾ ਹੈ ਉਹ ਅੱਗੇ ਤੋਰਨਾ। ਔਰ ਹੁਣ ਤੇ ਭਾਰਤ ਮਾਤਾ ਕੇ ਵਿਸ਼ਵ ਗੁਰੂ ਵੀ ਬਣ ਗਏ, ਔਰ ਹੁਣ ਜਿਹੜਾ ਉਹਨਾਂ ਨੇ ਮਦਰ ਆਫ ਆਲ ਡੈਮੋਕ੍ਰੇਸੀ ਦਾ ਟਾਈਟਲ ਵੀ ਲਾਣਾ, ਇਹਨੂੰ ਕਹਿੰਦੇ ਨੇ ਝੂਠ ਨੂੰ ਪਰੋਸਣਾ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੂਹਾਨੀ ਵਿਚਾਰ ਕਰਦੇ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਅਸੀਂ ਅੱਜ ਦੀ ਵਿਚਾਰ ਲਈ ਚੁਣਿਆ, ਸ਼ਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆ ਇੱਕਾ ਛਾਓ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੈ ਜਾਂ ਪਤ ਲਿਖੈ ਪਾਏ। ਹੁਣ ਜ਼ਾਤ ਪਾਤੀ ਸਿਸਟਮ ਬਹੁਤ ਵਾਰ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰਾ ਵਕਤ ਜ਼ਾਇਆ ਹੁੰਦਾ ਹੈ, ਕੋਈ ਜਾਲੀ ਜਿਹੀਆਂ ਆਈਡੀਆਂ ਵਾਲੇ ਲੋਕ ਜਿਹੜੇ ਸਿੱਖੀ ਦੇ ਆਧਾਰ ਨੂੰ ਚੈਲੰਜ ਕਰਦੇ ਨੇ, ਸਿੱਖਾਂ ਦੇ ਵਿੱਚ ਜ਼ਾਤ ਪਾਤ ਦੇ ਨਾਂ ਥੱਲੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜੇ ਉਸ ਖਿੱਤੇ ਦੇ ਵਿੱਚ ਹੀ ਨਹੀਂ, ਇਨਸਾਨੀ ਇਤਿਹਾਸ ਦੇ ਵਿੱਚ ਜਿਸ ਪੱਧਰ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਇਨਸਾਨੀਅਤ ਹਰ ਇੱਕ ਨੂੰ ਆਪਣੇ ਗਲ ਨਾਲ ਲਾਉਣ ਦਾ ਮੈਸੇਜ ਦਿੱਤਾ, ਗੁਰੂ ਨਾਨਕ ਸਾਹਿਬ ਦੀ ਉਹ ਸਟੇਟਮੈਂਟ ਰੂਹਾਨੀ ਦੁਨੀਆ ਦੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਭਾਈ ਲਾਲੋ ਦੀ ਕੋਦਰੇ ਦੀ ਰੋਟੀ, ਔਰ ਉਹ ਸਾਰਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਹੜਾ ਫਿਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ, ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾ, ਜਿਨ੍ਹਾਂ ਨੂੰ ਦੁਰਕਾਰਿਆ ਹੋਇਆ ਸੀ, ਸਰਦਾਰੀ ਤਾਂ ਦੂਰ ਦੀ ਗੱਲ, ਇਨਸਾਨੀਅਤ ਦੇ ਨਾਤੇ ਵੀ ਐਜ਼ ਏ ਇਨਸਾਨ ਵੀ ਉਹਨਾਂ ਦੀ ਡਿਗਨਿਟੀ ਨਹੀਂ ਸੀ। ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਹੁਣ ਜਦੋਂ ਫੱਕੜ ਲਫ਼ਜ਼ ਜਦੋਂ ਅਸੀਂ ਇਸਤੇਮਾਲ ਕਰਦੇ ਹਾਂ, ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ
ਸ਼ਲੋਕ ਹੈ ਕਿ ਇਹ ਫੋਕਾਪਨ ਹੈ। ਜੇ ਕੋਈ ਜ਼ਾਤ ਦਾ ਹੰਕਾਰ ਕਰਕੇ ਆਪਣੇ ਇਹ ਇੱਕ ਐਮਪਟੀਨੈਸ ਦੇ ਵਿੱਚ ਜਿਉਣਾ ਹੈ, ਫੱਕੜ ਜਾਤੀ ਫੱਕੜ, ਜੇ ਕੋਈ ਜ਼ਾਤ ਤੇ ਬੇਸਡ ਪ੍ਰਾਈਡ ਲੈਂਦਾ ਹੈ, ਆਪਣਾ ਨਾਂ ਕੱਢਦਾ ਹੈ, ਮੈਂ ਬ੍ਰਾਹਮਣ ਹਾਂ, ਮੈਂ ਕਸ਼ਤਰੀ ਹਾਂ, ਮੈਂ ਗੌਡ ਬ੍ਰਾਹਮਣ ਹੈ, ਮੈਂ ਸਾਰਸਵਤ ਬ੍ਰਾਹਮਣ, ਜਿਵੇਂ ਬ੍ਰਾਹਮਣਾਂ ਨੇ ਜ਼ਾਤ ਪਾਤ ਦੇ ਵਿੱਚ ਪ੍ਰਾਈਡ ਰੱਖਿਆ। ਪਰ ਇਹੀ ਅੰਮ੍ਰਿਤ ਛਕਾਣ ਵੇਲੇ ਵੀ ਜਿਹੜੀ ਹਦਾਇਤ ਸੀ, ਅੱਜ ਤੋਂ ਤੁਹਾਡੀ ਕੁੱਲ ਨਾਸ, ਕੁੱਲ ਇਹੀ ਸੀ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਵਰਣ ਆਸ਼ਰਮ ਟੋਟਲ ਭਰਮ ਨਾਸ, ਅੱਜ ਤੋਂ ਤੁਸੀਂ ਖਾਲਸਾ ਹੋ। ਤੇ ਗੁਰੂ ਨਾਨਕ ਸਾਹਿਬ ਯਾਦਾਂ ਕਰਵਾ ਰਹੇ ਨੇ, ਫੱਕੜ ਜਾਤੀ ਫੱਕੜ ਨਾ ਹੋ, ਕਿ ਕੋਈ ਵੀ ਜਿਹੜਾ ਸਮਾਜ ਦੇ ਵਿੱਚ ਜ਼ਾਤ ਦੇ ਉੱਤੇ ਬੇਸ ਜਿਹੜਾ ਕੋਈ ਪ੍ਰਾਈਡ ਲੈਂਦਾ ਹੈ, ਉਹ ਬਿਲਕੁਲ ਫੋਕਾਪਨ ਹੈ, ਹੌਲੋਨੈਸ ਹੈ, ਉਸ ਦੇ ਉੱਤੋਂ ਆਪਣੀ ਜਿਹੜੀ ਹੈ ਉਹ ਗਲੋਰੀ ਕੱਢਣੀ, ਇਹ ਵੀ ਕੰਡੈਮਨੇਬਲ ਹੈ। ਸਭਨਾ ਜੀਆ ਇੱਕਾ ਛਾਓ, ਕਿ ਉਸ ਵਾਹਿਗੁਰੂ ਦੀ ਛਾਂ ਤੇ ਸਭ ਦੇ ਉੱਤੇ ਇੱਕੋ ਜਿਹੀ ਹੈ। ਸੂਰਜ ਦੀ ਰੋਸ਼ਨੀ, ਚੰਦਰਮਾ, ਹਵਾ, ਪਾਣੀ, ਕੋਈ ਉਹਦੇ ਚ ਊਚ ਨੀਚ, ਤਾਂ ਈਵਨ ਖੂਨ ਜਿਹਨੂੰ ਫਿਰ ਉਸੇ ਹੀ ਗੁਰੂ ਗ੍ਰੰਥ ਸਾਹਿਬ ਚ ਜਿਸ ਦੇ ਵਿੱਚ ਫੱਕੜ ਜਾਤੀ ਫੱਕੜ ਨਾ ਹੋਏ। ਕਬੀਰ ਸਾਹਿਬ ਦਾ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਬ੍ਰਾਹਮਣ ਨੂੰ ਕਿਵੇਂ ਉਹਨਾਂ ਨੇ ਚੈਲੰਜ ਕੀਤਾ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਿ ਇਹ ਪੰਡਤ ਦੇ ਪੁੱਤਰ, ਜੇ ਤੂੰ ਉੱਚਾ ਹੈ ਤੇ ਫਿਰ ਤੂੰ ਵੀ ਉਸੇ ਰਸਤੇ ਉਵੇਂ ਹੀ ਤੇਰਾ ਜਨਮ ਹੋਇਆ ਜਿਵੇਂ ਬਾਕੀਆਂ ਦਾ ਹੋਇਆ, ਤੂੰ ਕਿਸੇ ਹੋਰ ਰਸਤਿਓਂ ਕਿਉਂ ਨਹੀਂ ਨਿਕਲਿਆ? ਤੂੰ ਦੱਸ ਕਿਵੇਂ ਤੂੰ ਉੱਪਰ ਹੈ? ਕੀ ਤੇਰੀਆਂ ਰਗਾਂ ਦੇ ਵਿੱਚ ਵੀ ਉਵੇਂ ਹੀ ਖੂਨ ਨਹੀਂ ਹੈ ਜਿਵੇਂ ਸਾਡੀਆਂ ਰਗਾਂ 'ਚ? ਤੇਰੀਆਂ ਰਗਾਂ 'ਚ ਦੁੱਧ ਵਗਦਾ। ਤੁਮ ਕਤ ਹਮ ਕਤ ਸ਼ੂਦਰ, ਤੋਂ ਅਸੀਂ ਕਿਵੇਂ ਸ਼ੂਦਰ ਹੋਏ ਨਾ? ਅਸੀਂ ਔਰ ਤੂੰ ਇੱਕੋ ਹੀ ਹੈ, ਅਸੀਂ ਉਸੇ ਹੀ ਵਾਹਿਗੁਰੂ ਦੇ ਬਣਾਏ ਹੋਏ ਹਾਂ। ਸਭਨਾ ਜੀਆ ਇੱਕਾ ਛਾਓ, ਕਿ ਸਭ ਦੇ ਉੱਤੇ ਉਸ ਵਾਹਿਗੁਰੂ ਦੀ ਛਾਂ। ਆਪੋ ਜੇ ਕੋ ਭਲਾ ਕਹਾਏ, ਕਿ ਜੇ ਹੁਣ ਕੋਈ ਆਪਣੇ ਆਪ ਨੂੰ ਭਲਾ ਕਹਾਉਂਦਾ, ਨਾਨਕ ਤਾਂ ਪਰ ਜਾਪੈ ਜਾਂ ਪਤ ਲਿਖੈ ਪਾਏ। ਕਿ ਭਾਈ ਉਹ ਤਾਂ ਹੀ ਉਸ ਦੀ ਐਕਸੈਪਟੇਬਿਲਿਟੀ ਉਹਦੇ ਆਨਰ ਦੀ ਹੋਏਗੀ ਜੇ ਰੱਬ ਦੀ ਮਨਜ਼ੂਰੀ ਦੀ ਮੋਹਰ ਹੋਏਗੀ। ਮਤਲਬ ਇਹ ਹੈ ਕਿ ਤੁਸੀਂ ਆਪ ਜ਼ਾਤ ਦੇ ਹੰਕਾਰ 'ਚ, ਦੌਲਤ ਦੇ ਹੰਕਾਰ 'ਚ, ਰਾਜ ਦੇ ਹੰਕਾਰ 'ਚ ਤੁਰੇ ਫਿਰੋ, ਰੱਬ ਦੀ ਦਰਗਾਹ ਦੇ ਵਿੱਚ ਜੇ ਪਤ ਛੇਤੀ ਕਰ ਜਾਓ ਤੁਸੀਂ ਜਾਣੇ, ਤੇ ਉਹੀ ਹੈ ਜਿਹੜੇ ਰੱਬ ਦੇ ਰਸਤੇ ਤੇ ਤੁਰਦੇ ਨੇ, ਵਿਕਾਰਾਂ ਤੋਂ ਰਹਿਤ ਜ਼ਿੰਦਗੀ ਜਿਉਂਦੇ ਨੇ, ਬਿਨਾਂ ਰੰਗ ਨਸਲ ਭੇਦ ਜੈਂਡਰ ਦੇ ਵਿਤਕਰੇ ਦੇ ਇਨਸਾਨ ਨੂੰ ਇਨਸਾਨ ਸਮਝਦੇ ਨੇ, ਸਾਰੀ ਲੁਕਾਈ ਨੂੰ ਆਪਣੇ ਕਲਾਵੇ 'ਚ ਲੈਂਦੇ ਨੇ, ਉਹੀ ਰੱਬ ਦੀ ਦਰਗਾਹ ਦੇ ਵਿੱਚ ਪੱਤ ਨਾਲ ਜਾਂਦੇ ਨੇ। ਬਾਕੀ ਜ਼ਿੰਦਗੀ ਬੇਕਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਆਏ ਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।